ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। ਅਮਰੀਕਾ ਦੇ ਵਿੱਚੋਂ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ, ਵਰਲਡ ਵਾਈਡ ਗਲੋਬਲ CPN, ਜਾਦੂ TV, roku, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੇ ਅੱਜ ਨਾਰਥ ਇੰਡੀਆ ਦੇ ਵਿੱਚ ਹਾਲਾਤ ਬਣੇ ਹੋਏ ਨੇ, ਖਾਸ ਤੌਰ 'ਤੇ ਜਦੋਂ 25 ਅਗਸਤ ਨੂੰ ਅੱਜ ਦੇ ਦਿਨ, ਹਾਲਾਂਕਿ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ 26 ਅਗਸਤ ਦਾ ਦਿਨ ਚੜ੍ਹ ਚੁੱਕਿਆ, ਜਿਹੜਾ ਡੇਰਾ ਸਿਰਸਾ ਮੁਖੀ ਦੇ ਖਿਲਾਫ ਜਿਹੜਾ ਫੈਸਲਾ ਆਇਆ, ਉਹ ਤੋਂ ਬਾਅਦ ਜਿਹੜੀ ਹਿੰਸਾ ਭੜਕੀ ਹੈ ਤੇ ਇਹ ਕਹਿ ਲਿਆ ਜਾਵੇ ਕਿ ਜਿਹੜੇ ਡੇਰਾ ਸਿਰਸਾ ਦੇ ਪੈਰੋਕਾਰ ਨੇ, ਉਹਨਾਂ ਦੇ ਸਮਰਥਕ ਨੇ, ਉਹਨਾਂ ਵੱਲੋਂ ਹਿੰਸਾ ਕੀਤੀ ਗਈ ਹੈ। ਉਹਦੇ ਵਿੱਚ 30 ਦੇ ਲਗਭਗ ਮੌਤਾਂ ਹੋ ਚੁੱਕੀਆਂ ਨੇ, 250 ਦੇ ਕਰੀਬ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ। ਜੇ ਪੰਜਾਬ ਦੇ ਵੱਲ ਨਿਗਾਹ ਮਾਰਨੀ ਹੋਵੇ ਤਾਂ 9 ਜ਼ਿਲ੍ਹਿਆਂ ਦੇ ਵਿੱਚ ਕਰਫਿਊ ਲੱਗਿਆ ਹੋਇਆ। ਸੋ ਇਹ ਸਾਰੇ ਹਾਲਾਤ ਕੀ ਬਣੇ ਹੋਏ ਨੇ, ਇਹਨਾਂ ਦੇ ਪਿੱਛੇ ਦੋਸ਼ੀ ਕੌਣ ਹੈ? ਕੀ ਇਹਦੇ ਪਿੱਛੇ ਸਰਕਾਰ ਨੂੰ ਦੋਸ਼ੀ ਮੰਨਿਆ ਜਾਵੇ ਜਿਨੇ ਇਹ ਸਾਰੀ ਢਿੱਲ ਦਿੱਤੀ? 144 ਧਾਰਾ ਲੱਗਣ ਦੇ ਬਾਵਜੂਦ ਇੰਨੇ ਲੱਖਾਂ ਦੀ ਤਾਦਾਦ ਦੇ ਵਿੱਚ ਡੇਰਾ ਸਮਰਥਕ ਪੰਚਕੂਲਾ ਵਿਖੇ ਕਿਉਂ ਇਕੱਠੇ ਹੋਏ, ਕਿਵੇਂ ਇਕੱਠੇ ਹੋਏ, ਜਾਂ ਫਿਰ ਡੇਰਾ ਸਮਰਥਕਾਂ ਨੂੰ, ਉਹਨਾਂ ਨੂੰ ਇਸ ਪਿੱਛੇ ਦੋਸ਼ੀ ਮੰਨਿਆ ਜਾਵੇ? ਇਸ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ। ਕੁਝ ਹੋਰ ਨੁਕਤੇ, ਕੁਝ ਹੋਰ ਪਹਿਲੂਆਂ ਤੇ ਵੀ ਵਿਚਾਰ ਚਰਚਾ ਕਰਾਂਗੇ। ਅੱਜ ਦੀ ਗੱਲਬਾਤ ਦੇ ਲਈ ਸਾਡੇ ਨਾਲ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਫੋਨ ਲਾਈਨ ਤੇ ਬਣੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਸਾਰਿਆਂ ਤੋਂ ਪਹਿਲਾਂ ਇੱਥੋਂ ਹੀ ਸ਼ੁਰੂ ਕਰੀਏ ਕਿ ਜਿਹੜੀ ਇਹ ਸਥਿਤੀ ਬਣੀ ਹੋਈ ਹੈ, ਹਾਲਾਂਕਿ ਜਦੋਂ 17 ਤਰੀਕ ਨੂੰ ਪਹਿਲਾਂ ਪਤਾ ਲੱਗ ਚੁੱਕਿਆ ਸੀ ਤੇ ਪੰਚਕੂਲੇ ਵਿਖੇ ਉਦੋਂ ਹੀ ਧਾਰਾ 144 ਲਗਾ ਦਿੱਤੀ ਗਈ ਸੀ, ਤਾਂ ਕੀ ਕਾਰਨ ਬਣਿਆ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਫੈਸਲਾ ਆਉਣ ਤੋਂ ਪਹਿਲਾਂ ਉੱਥੇ ਡੇਰਾ ਸਮਰਥਕਾਂ ਨੂੰ ਇਕੱਠਾ ਵੀ ਹੋਣ ਦਿੱਤਾ ਗਿਆ ਤੇ ਜਿਹੜੀ ਸਥਿਤੀ ਹੈ ਕਾਨੂੰਨ ਵਿਵਸਥਾ ਦੀ, ਲਾਅ ਐਂਡ ਆਰਡਰ ਦੀ, ਉਹ ਹੱਥੋਂ ਬਾਹਰ ਹੋ ਗਈ, ਜਿਹਦਾ ਨਤੀਜਾ ਸਾਡੇ ਸਾਹਮਣੇ ਹੈ। ਕਿਤੇ ਨਾ ਕਿਤੇ ਜਦੋਂ ਅਸੀਂ ਦੂਜੇ ਪੱਖ ਤੋਂ ਦੇਖਦੇ ਹਾਂ ਤਾਂ ਜਿਹੜੀਆਂ ਮੀਡੀਆ ਦੇ ਵਿੱਚ ਪੁਲਿਸ ਦੇ ਬਿਆਨ ਆ ਰਹੇ ਨੇ, ਉਹ ਵੀ ਇਹ ਜ਼ਾਹਰ ਕਰਦੇ ਨੇ ਕਿ ਇਹ ਜਿਹੜੇ ਕਾਰਵਾਈ ਹਿੰਸਾ ਕੀਤੀ ਗਈ ਹੈ, ਇਹ ਪਲੈਨਡ ਹਿੰਸਾ ਹੈਗੀ ਹੈ। ਉਹਨਾਂ ਕੋਲ ਸਾਰਾ ਜਿਹੜਾ ਸਮਾਨ, ਪੈਟਰੋਲ ਡੀਜ਼ਲ ਤੋਂ ਇਲਾਵਾ ਹੋਰ ਜਿਹੜੀਆਂ ਵਸਤਾਂ ਨੇ, ਉਹ ਵੀ ਜਿਹੜੀਆਂ ਨੇ ਉਹ ਮੌਜੂਦ ਸੀ। ਉਹ ਇਸੇ ਦਿਸ਼ਾ ਦੇ ਵੱਲ ਇਸ਼ਾਰਾ ਕਰਦੀਆਂ ਨੇ ਕਿ ਇਹ ਸਾਰਾ ਪ੍ਰੀ ਪਲੈਨਡ ਸੀਗਾ। ਸੋ ਤੁਸੀਂ ਇਹ ਸਾਰੀ ਸਿਚੁਏਸ਼ਨ ਨੂੰ ਕਿਵੇਂ ਐਨਾਲਾਈਜ਼ ਕਰਦੇ ਹੋ ਲਾਅ ਐਂਡ ਆਰਡਰ ਦੇ ਪਰਸਪੈਕਟਿਵ ਤੋਂ, ਤੇ ਕਿਹਨੂੰ ਦੋਸ਼ੀ ਮੰਨਦੇ ਹੋ? ਤੁਸੀਂ ਉੱਥੇ ਦਿੱਲੀ ਦੇ ਵਿੱਚ ਬੈਠੇ ਹੋ, ਉੱਥੇ ਵੀ ਹਾਲਾਤ ਨੇ ਜਿਹੜੇ ਦਿੱਲੀ ਦੇ ਵਿੱਚ ਉਹ ਚੰਗੇ ਨਹੀਂ ਹੈਗੇ, ਹਿੰਸਾ ਦਾ ਜਿਹੜਾ ਦੌਰ ਹੈ ਉਹ ਜਾਰੀ ਹੈ। ਸੋ ਸਰਕਾਰ ਨੂੰ ਇਹਦੇ ਪਿੱਛੇ ਦੋਸ਼ੀ ਮੰਨਿਆ ਜਾਵੇ ਜਾਂ ਡੇਰਾ ਸਮਰਥਕਾਂ ਨੂੰ, ਡੇਰੇ ਦੇ ਜਿਹੜੇ ਪੈਰੋਕਾਰ ਨੇ ਉਹਨਾਂ ਨੂੰ? ਅਮਰਵੀਰ ਜੀ, ਜਿਹੜਾ ਗੁਰਮੀਤ ਰਾਮ ਰਹੀਮ ਸਿੰਘ ਜਿਹੜਾ ਬੰਦਾ ਹੈ, ਇਸ ਬੰਦੇ ਨੇ ਲਗਭਗ 20-25 ਦਿਨ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਉਹਨਾਂ ਕੋਲ ਤਾਰੀਖ ਸੀਗੀ, ਉਹਨਾਂ ਨੂੰ ਖਬਰ ਸੀਗੀ ਕਿ CBI ਕੋਰਟ ਦਾ ਫੈਸਲਾ ਜਿਹੜਾ ਸਾਡੇ ਖਿਲਾਫ ਆਉਣ ਵਾਲਾ ਹੈ। ਉਹਨਾਂ ਨੇ ਹੋਮਵਰਕ ਕਰਨਾ ਸ਼ੁਰੂ ਕਰ ਦਿੱਤਾ, ਮੀਟਿੰਗ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਸਰਕਾਰ ਨੂੰ ਵੀ ਪਤਾ ਸੀਗਾ ਔਰ ਮੀਡੀਆ ਦੇ ਵਿੱਚ ਵੀ ਇਹ ਖਬਰਾਂ ਸੀਗੀਆਂ ਜੀ ਕਿ ਗੁਰਮੀਤ ਰਾਮ ਰਹੀਮ ਸਿੰਘ ਨੇ CBI ਕੋਰਟ ਦੇ ਵਿੱਚ ਪੰਚਕੂਲਾ ਵਿੱਚ ਪੇਸ਼ ਹੋਣਾ ਹੈ। ਤੇ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਪੱਕਾ ਯਕੀਨ ਸੀਗਾ ਕਿ ਇਹ ਮਾਮਲਾ ਬੜਾ ਵੱਡਾ ਹੈ ਔਰ ਇਹਨੂੰ ਇਸ ਮਾਮਲੇ ਦੇ ਵਿੱਚ ਕੋਰਟ ਨਹੀਂ ਬਖਸ਼ੇਗੀ ਜੀ। ਤੇ ਇਹਨਾਂ ਨੇ ਜਿਹੜਾ ਕੰਮ ਸ਼ੁਰੂ ਕੀਤਾ, ਉਹ ਮੀਟਿੰਗਸ ਕਰਨੀਆਂ ਸ਼ੁਰੂ ਕੀਤੀਆਂ। ਆਪਣੇ ਸਾਰੇ ਬੰਦਿਆਂ ਨੂੰ ਇਹਨਾਂ ਨੇ ਡਾਇਰੈਕਸ਼ਨ ਦੇ ਦਿੱਤੀਆਂ ਕਿ ਅਸੀਂ ਕਿਸ ਤਰ੍ਹਾਂ ਗੁਰਮੀਤ ਰਾਮ ਰਹੀਮ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਕਿੱਦਾਂ ਦਾ ਮਾਹੌਲ ਬਣਾਉਣਾ ਹੈ, ਪ੍ਰੈਸ਼ਰ ਦਾ ਜੀ। ਉਸਦਾ ਕਾਰਨ ਇਹ ਹੈ ਕਿ ਇਹ ਬੰਦਾ BJP ਦਾ ਹੀ ਨਹੀਂ ਹੈ, RSS ਦਾ ਬੰਦਾ ਖੜਾ ਕੀਤਾ ਹੋਇਆ ਸੀਗਾ ਜੀ। ਇਹ ਬੰਦਾ 1990 ਤੋਂ 91 ਤੋਂ
ਤੁਸੀਂ ਮੰਨ ਲਓ RSS ਨਾਲ ਜੁੜਿਆ ਹੋਇਆ ਸੀਗਾ ਔਰ RSS ਦੇ ਜਿਹੜੇ ਪ੍ਰਚਾਰਕ ਨੇ ਅਕਸਰ ਸਿੱਧਾ ਇਸ ਨੂੰ ਮਿਲਣ ਜਾਇਆ ਕਰਦੇ ਸੀਗੇ ਜੀ। ਔਰ ਜਿਹੜਾ ਇਕੱਠ ਹੁੰਦਾ ਰਿਹਾ ਹੈ ਇਹ ਖੱਟਰ ਅੱਲਾ ਇਸਦਾ ਜਾਂ ਹਰਿਆਣਾ ਸਰਕਾਰ ਜ਼ਿੰਮੇਵਾਰ ਨਹੀਂ ਜੀ। ਖੱਟਰ ਸਰਕਾਰ ਨੂੰ ਔਰ ਪੂਰੀ ਤਰ੍ਹਾਂ ਜੋ ਡਾਇਰੈਕਸ਼ਨ RSS ਦੇ ਰਿਹਾ ਸੀ ਖੱਟਰ ਉਸੀ ਦੇ ਮੁਤਾਬਕ ਕੰਮ ਕਰ ਰਿਹਾ ਸੀਗਾ ਜੀ। ਔਰ ਉਤੋਂ ਡਾਇਰੈਕਸ਼ਨ ਸੀਗੀ ਕਿ ਇਹਨਾਂ ਇਹ ਟੌਪ ਸੀਕ੍ਰੇਟ ਜਿਹੜੀਆਂ ਇਨਫੋਰਮੇਸ਼ਨ ਨੇ ਇਹ ਟੌਪ ਸੀਕ੍ਰੇਟ ਔਰ ਅੰਦਰ ਦੀਆਂ ਗੱਲਾਂ ਨੇ ਜੀ। ਇਹ ਪਬਲਿਕਲੀ ਗੱਲਾਂ ਨਹੀਂ ਹੈਗੀਆਂ। ਖੱਟਰ ਨੂੰ ਡਾਇਰੈਕਸ਼ਨ ਦਿੱਤੀ ਗਈ ਸੀ ਕਿ ਇਹਨਾਂ ਜਿਹੜੇ ਬੰਦੇ ਆ ਰਹੇ ਨੇ ਬਾਹਰੋਂ ਔਰ ਦੂਸਰੀਆਂ ਸਟੇਟਾਂ ਤੋਂ ਦਿੱਲੀ ਤੋਂ UP ਤੋਂ ਰਾਜਸਥਾਨ ਤੋਂ ਪੰਜਾਬ ਤੋਂ ਜਿਹੜੇ ਬੰਦੇ ਆ ਰਹੇ ਨੇ ਰੋਕਣਾ ਨਹੀਂ ਇਹਨਾਂ ਨੂੰ ਰੋਕਣਾ ਨਹੀਂ ਇਹਨਾਂ ਨੂੰ ਕੁਝ ਨਹੀਂ ਕਹਿਣਾ ਜੀ। ਇਹ ਟੌਪ ਸੀਕ੍ਰੇਟ ਜਿਹੜੀ ਪਲੈਨਿੰਗ ਸੀਗੀ ਉਹ ਸੀ ਬੰਦਿਆਂ ਨੂੰ ਔਰ ਦੋ ਔਰ ਜਿਸਲੇ ਬੰਦੇ ਬਹੁਤ ਆਣਗੇ ਬਹੁਤ ਵੱਡਾ ਇਫੈਕਟ ਹੋਏਗਾ ਬੜਾ ਪ੍ਰੈਸ਼ਰ ਬਣੇਗਾ ਤੇ ਕੋਰਟ ਜਿਹੜੀ ਹੈ ਹੋ ਸਕਦਾ ਹੈ ਕੋਰਟ ਦਾ ਵਰਡਿਕਟ ਬਦਲ ਜਾਏ ਔਰ ਨਾਲ ਰਾਮ ਰਹੀਮ ਸਿੰਘ ਦੀ ਤਾਕਤ ਵੀ ਇਸ ਸੰਸਾਰ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਪਤਾ ਲੱਗ ਜਾਏ ਪਲੈਨਿੰਗ ਕੀ RSS ਵਾਲੇ ਕਿਉਂਕਿ ਵੋਟ ਬੈਂਕ ਖੜਾ ਕੀਤਾ ਸੀਗਾ ਜੀ ਹਰਿਆਣਾ ਦੇ ਵਿੱਚ ਔਰ ਨਾਲ ਲੱਗਦੇ ਦੂਜੇ ਸੂਬਿਆਂ ਦੇ ਵਿੱਚ ਜਿਹੜਾ ਇਹਨਾਂ ਨੇ ਵੋਟ ਬੈਂਕ ਖੜਾ ਕਰ ਰਹੇ ਕੀਤਾ ਸੀਗਾ ਉਹ ਚਾਹੁੰਦੇ ਸੀਗੇ ਅਸੀਂ ਹੋਰ ਇਹਦੇ ਨਾਲ ਜੁੜੇ ਰਹੀਏ ਔਰ ਇਸੇ ਸੁਨੇਹਾ ਵੀ ਦਿੱਤਾ ਗਿਆ ਸੀਗਾ ਕਿ ਤੇਰੇ ਨਾਲ ਸਾਰੇ ਹੈਗੇ ਆ ਔਰ ਤੇਰੀ ਮਦਦ ਕਰਾਂਗੇ ਜੀ। ਬੱਬਰ ਨੇ ਲੋਕਾਂ ਨੂੰ ਨਹੀਂ ਆਉਣ ਦਿੱਤਾ। ਬੱਬਰ ਸਾਹਿਬ ਜਿਵੇਂ ਪ੍ਰੋਬਲਮ ਨਹੀਂ ਸੀਗੀ ਜੀ ਦੀ ਜਿਹੜੀ ਪ੍ਰੋਬਲਮ ਬਣਾਈ ਗਈ ਹੈ ਇਹ ਡਾਇਰੈਕਸ਼ਨ ਸੀ ਸੰਘ ਪਰਿਵਾਰ ਦੀ ਉਹ ਸਾਰੀ ਹਰਿਆਣਾ ਗਵਰਨਮੈਂਟ ਉਹਨਾਂ ਦੇ ਆਦੇਸ਼ ਤੇ ਕੰਮ ਕਰ ਜੀ। ਬੱਬਰ ਸਾਹਿਬ ਜਿਵੇਂ ਤੁਸੀਂ ਇਹ ਸਾਰਾ ਖੁਲਾਸਾ ਕਰ ਰਹੇ ਹੋ ਕਿ ਸਾਰੇ ਘਟਨਾਕ੍ਰਮ ਦੇ ਪਿੱਛੇ ਇਹਨੂੰ ਕ੍ਰੀਏਟ ਕੀਤਾ ਗਿਆ ਤਾਂ ਕਿ ਪ੍ਰੈਸ਼ਰ ਬਿਲਡ ਕੀਤਾ ਜਾ ਸਕੇ ਤੇ ਇਹਦੇ ਪਿੱਛੇ ਤੁਸੀਂ RSS ਦਾ ਹੱਥ ਦੇਖਦੇ ਹੋ ਤੁਸੀਂ ਕਿਸ ਬਿਨਾਂ ਤੇ ਇਹ ਗੱਲ ਕਹਿ ਰਹੇ ਹੋ ਕਿ ਥੋੜਾ ਜਿਹਾ ਉਸ ਬਾਰੇ ਸਾਨੂੰ ਦੱਸ ਸਕਦੇ ਹੋ ਤੇ ਇਹਦੇ ਪਿੱਛੇ ਐਗਜ਼ੈਕਟਲੀ ਮੋਟਿਵ ਕੀ ਹੈ ਮੋਟਿਵ ਕੀ ਦੇਖਦੇ ਹੋ ਕੀ ਕੱਢਣਾ ਚਾਹੁੰਦੇ ਨੇ ਪ੍ਰੈਸ਼ਰ ਬਿਲਡ ਕਰਕੇ ਜੇ ਫੈਸਲਾ ਬਦਲ ਜਾਂਦਾ ਹੈ ਜਾਂ ਦਬਾਅ ਬਣਨ ਚ ਕਾਮਯਾਬ ਹੋ ਜਾਂਦਾ ਹੈ ਤਾਂ ਉਹਦੇ ਬਿਹਾਈਂਡ ਮੋਟਿਵ ਕੀ ਹੈ? ਦੇਖੋ ਜੀ ਜਦ RSS ਦਾ ਪ੍ਰਚਾਰਕ ਸੀਗਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲੇ ਤੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਜੀ ਇਹ ਪੰਜਾਬ ਦਾ ਪ੍ਰਭਾਰੀ ਹੋਇਆ ਕਰਦਾ ਸੀਗਾ ਨਰਿੰਦਰ ਮੋਦੀ ਨੇ ਪੰਜਾਬ ਅਤੇ ਹਰਿਆਣਾ ਦਾ ਪ੍ਰਭਾਰੀ ਰਹਿ ਕੇ ਇਹਦੇ ਨਾਲ ਰਾਮ ਰਹੀਮ ਸਿੰਘ ਨਾਲ ਇਹਦੀ ਪਹਿਲਾਂ ਤੋਂ ਹੀ ਚੰਗੀ ਜਾਣ ਪਛਾਣ ਸੀਗੀ। ਨਰਿੰਦਰ ਮੋਦੀ ਨੇ ਆਪਣੀਆਂ ਇਲੈਕਸ਼ਨ ਦੇ ਵਕਤ ਜਿਹੜੇ ਇਹਨੇ ਇਲੈਕਸ਼ਨ ਪਿਛਲੇ ਲੋਕ ਸਭਾ ਤੇ ਜਿੱਤੇ ਆ ਇਹਨਾਂ ਇਲੈਕਸ਼ਨ ਦੇ ਵਿੱਚ ਪਬਲਿਕਲੀ ਸਿਰਸੇ ਜਾ ਕੇ ਇਹ ਜਿਹੜੇ ਪ੍ਰਮੁੱਖ ਦੇ ਹੱਕ ਦੇ ਵਿੱਚ ਭਾਸ਼ਣ ਦਿੰਦਿਆਂ ਇਸ ਦਾ ਨਾਂ ਲੈ ਕੇ ਕਿਹਾ ਕਿ ਇਹ ਪਵਿੱਤਰ ਧਰਤੀ ਤੇ ਮੈਂ ਆਇਆ ਬਾਬਾ ਰਾਮ ਰਹੀਮ ਸਿੰਘ ਜੀ ਤੇ ਮੋਦੀ ਅਕਸਰ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਜਦ ਪ੍ਰਭਾਰੀ ਸੀਗਾ ਇਸ ਡੇਰੇ ਤੇ ਜਾਂਦਾ ਸੀਗਾ ਜੀ ਔਰ ਇਸ ਦੇ ਨਾਲ RSS ਪ੍ਰਮੁੱਖ ਜਿਹੜਾ ਭਾਗਵਤ ਹੈ ਮੋਹਨ ਭਾਗਵਤ ਉਹਦੀਆਂ ਵਿਜ਼ਿਟ ਪਬਲਿਕਲੀ ਬੜੀ ਵਾਰ ਅਖਬਾਰਾਂ ਚੱਲੀਆਂ ਨੇ ਕਿ ਡੇਰਾ ਮੁਖੀ ਨੂੰ ਮਿਲਣ ਗਿਆ RSS ਪ੍ਰਮੁੱਖ ਮੋਹਨ ਭਾਗਵਤ। ਇਸ ਤੋਂ ਇਲਾਵਾ ਸਾਰੇ ਜਿਹੜੇ ਹਰਿਆਣਾ ਦੇ RSS ਦੇ BJP ਦੇ ਪੰਜਾਬ ਦੇ RSS ਦੇ BJP ਦੇ ਰਾਜਸਥਾਨ ਦੇ ਗੰਗਾਨਗਰ ਭਾਜਪਾ ਸਾਈਡ ਤੇ ਜਿਤਨੇ RSS BJP ਦੇ ਜੀ ਦਿੱਲੀ UP ਤੋਂ ਨਾਲ ਲੱਗਦੇ ਪਿਛੜੇ ਇਲਾਕੇ ਜਿੰਨੇ ਨੇ ਉਹ RSS ਦੇ ਪ੍ਰਮੁੱਖ ਸਾਰੇ ਇੱਥੇ ਆਇਆ ਜਾ ਕੇ ਕਰਦੇ ਸੀਗੇ ਸਾਰਿਆਂ ਨੂੰ ਪਤਾ ਹੈ ਪਰ ਇਹ ਪਬਲਿਕਲੀ ਅਖਬਾਰਾਂ 'ਚ ਵੀ ਆਉਂਦਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣਾਂ ਦੇ ਵਿੱਚ ਕਈ ਵਾਰ ਇਹਨੂੰ ਬੜੇ ਰਿਸਪੈਕਟ ਨਾਲ ਬੜੀ ਸਤਿਕਾਰ ਨਾਲ ਇਹਨੂੰ ਸੰਬੋਧਨ ਕੀਤਾ ਤੇ ਇਹ ਕੁਝ ਛੁਪੀ ਹੋਈ ਗੱਲ ਨਹੀਂ ਹੈ ਕਿਉਂਕਿ ਇਸ ਦੇ ਨਾਲ ਜਿਹੜੀ ਕਲਾਸ ਜੁੜੀ ਹੈ ਉਹ ਹਰਿਆਣਾ ਦੇ ਵਿੱਚ ਰਹਿਣ ਵਾਲੇ
ਜਿਹੜੇ ਜਾਟ ਨੇ ਉਹ ਇਸ ਦੇ ਨਾਲ ਨਫ਼ਰਤ ਕਰਦੇ ਨੇ। ਜਾਟ ਹਰਿਆਣਾ ਦੇ ਰਾਮ ਰਹੀਮ ਨਾਲ ਨਹੀਂ ਹੈਗੇ। ਰਾਮ ਰਹੀਮ ਨੇ ਇੱਕ RSS ਨੇ ਬੜੇ ਤਰੀਕੇ ਨਾਲ ਇਹਨਾਂ ਨੇ ਇੱਕ ਜਿਹੜਾ ਆਪਣੀ ਇੱਕ ਕਲਾਸ ਬਣਾਈ ਹੈ। ਉਸ ਕਲਾਸ ਵਿੱਚ ਪਿਛੜੇ ਨੇ, ਗਰੀਬ ਨੇ, ਬਹੁਤ ਬਹੁਤ ਪਿਛੜੇ ਲੋਕ ਨੇ, ਦਲਿਤ ਲੋਕ ਨੇ। ਇਹਨਾਂ ਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਇੱਕ ਕਲਾਸ ਖੜੀ ਕੀਤੀ ਜਿਹੜੀ ਪੰਜਾਬ ਤੇ ਹਰਿਆਣਾ ਦੇ ਵਿੱਚ, ਰਾਜਸਥਾਨ ਦੇ ਵਿੱਚ, UP ਵਿੱਚ ਜਿਹੜੇ ਉਹ ਲੋਕ ਨੇ ਜਿਨ੍ਹਾਂ ਦਾ ਸਨਮਾਨ ਘੱਟ ਹੈ, ਜਿਨ੍ਹਾਂ ਦੀ ਲੋਕ ਇੱਜ਼ਤ ਨਹੀਂ ਕਰਦੇ, ਜਿਹੜੇ ਲੋਕ ਪਿਛੜੇ ਹੋਏ ਨੇ, ਉਹਨਾਂ ਦਾ ਬਹੁਤ ਵੱਡਾ ਇਕੱਠ ਹੈ। ਇਸ ਕਰਕੇ RSS ਜਿਹੜਾ ਉਹ ਸ਼ੁਰੂ ਤੋਂ ਇਸ ਨੂੰ ਵੈਲ ਪਲਾਨ, ਵੈਲ ਆਰਗੇਨਾਈਜ਼ਡ ਹਿੱਸੇ ਵਾਲੇ ਦੀ ਮਦਦ ਕਰਦੇ ਸੀਗੇ। ਜੀ ਬੱਬਰ ਸਾਹਿਬ, ਜਿਵੇਂ ਇਹ ਤੁਸੀਂ ਗੱਲ ਕਹਿ ਰਹੇ ਹੋ, ਇਹਦੇ ਪਿੱਛੇ ਜਿਹੜਾ ਮੋਟਿਵ ਹੈ, ਇੱਕ ਤਾਂ ਉਹ ਵੋਟ ਬੈਂਕ ਦਾ ਸਮਝ ਆਉਂਦਾ ਕਿ ਵੋਟ ਜਿਹੜੀ ਹੈ ਉਹ ਕੰਸੋਲੀਡੇਟ ਹੋ ਜਾਂਦੀ ਹੈ, ਵੋਟਾਂ ਵੇਲੇ ਤੁਸੀਂ ਸਮਰਥਨ ਲੈ ਕੇ ਵੋਟਾਂ ਦੇ ਵਿੱਚ ਫਾਇਦਾ ਲੈ ਸਕਦੇ ਹੋ। ਹੋਰ ਉਹਦੇ ਤੋਂ ਬਿਯੋਂਡ, ਵੋਟਾਂ ਤੋਂ ਬਿਯੋਂਡ ਕੀ ਮਕਸਦ ਹੋ ਸਕਦਾ ਇਸ ਸਾਰੇ ਪਾਰਟ ਦਾ, RSS ਦੀ ਬੈਕ ਕਰਨ ਦਾ? ਇਹ ਸਾਰੇ ਪ੍ਰੀ ਪਲਾਨ ਜੋ ਤੁਸੀਂ ਕਹਿ ਰਹੇ ਹੋ, ਕੋਈ ਫਿਰਕੂ ਰੰਗਤ ਦੇਣ ਦੀ ਭਾਵਨਾ ਹੋ ਸਕਦੀ ਹੈ, ਜਾਂ ਸਿੱਖਾਂ ਦੇ ਖਿਲਾਫ ਉਸ ਖਿੱਤੇ ਦੇ ਵਿੱਚ, ਖਾਸ ਤੌਰ ਤੇ ਨਾਰਥ ਇੰਡੀਆ ਦੇ ਵਿੱਚ ਸਿੱਖਾਂ ਨੂੰ ਤੇ ਡੇਰਾ ਸਮਰਥਕਾਂ ਨੂੰ ਆਮੋ ਸਾਹਮਣੇ ਲਿਆਉਣ ਦੀ ਜਿਹੜੀ ਲਾਈਨ ਹੈ ਉਹਦੇ ਤੇ ਹੋ ਸਕਦਾ? ਹੋਰ ਕੀ ਸਮਝਦੇ ਹੋ ਇਸ ਦੇ ਪਿੱਛੇ ਮੋਟਿਵ? ਦੇਖੋ, ਇਹ ਜਿਹੜਾ ਡੇਰਾ ਮੁਖੀ ਗੁਰਮੀਤ ਹੈ, ਇਹ ਵੈਸੇ ਬੇਸਿਕਲੀ ਕ੍ਰਿਮੀਨਲ ਆਦਮੀ ਹੈ। ਔਰ ਇਹ ਜਦ ਇਸਨੇ ਡੇਰੇ ਤੇ ਕਬਜ਼ਾ ਕੀਤਾ ਸੀਗਾ ਤਾਂ ਇਸ ਦੀ ਉਮਰ 33 ਸਾਲ ਸੀ ਜੀ। ਔਰ ਜਿਸ ਵੇਲੇ ਇਹਦੇ ਤੇ ਰੇਪ ਬਣਿਆ, ਲਗਭਗ ਉसी ਵਕਤ ਉसी ਸਾਲ ਬਣਿਆ, 117 ਸਾਲ ਪਹਿਲੇ ਜੀ। ਇਸ ਬੰਦੇ ਦੀ ਹੁਣ ਉਮਰ ਹੈ 50 ਸਾਲ और 17 साल पहले यह वारदात हुई। और वारदात तो कुछ समय पहले ही इन्हें इस डेरे से कब्जा किया सीगा जी। इस बंदे से मर्डर केस भी नहीं, बिल्कुल। इस बंदे से एक जर्नलिस्ट ਨੂੰ ਮਾਰਨ ਦੇ ਕੇਸ ਵੀ ਨੇ। ਇਸ ਬੰਦੇ ਤੇ ਡੇਰੇ ਦੇ ਵਿੱਚ ਸਾਧਕੀਆਂ ਦੇ ਨਸਬੰਦੀ ਕਰਾਉਣ ਦੇ ਵੀ ਦੋਸ਼ ਨੇ, ਪਬਲਿਕਲੀ ਅਖਬਾਰਾਂ ਦੇ ਵਿੱਚ ਔਰ ਕੋਰਟਾਂ ਦੇ ਵਿੱਚ ਐਪਲੀਕੇਸ਼ਨਸ ਲੱਗੀਆਂ ਨੇ ਜੀ। ਔਰ ਇਹ ਜਿਹੜਾ ਬੰਦਾ ਕ੍ਰਿਮੀਨਲ ਬੰਦਾ ਹੈ, ਔਰ ਇਸ ਬੰਦੇ ਨੂੰ ਜਿਹੜਾ ਖੜਾ ਕੀਤਾ ਗਿਆ ਇਸ ਤਰਫ से वोट बैंक है, ਇਹ ਬੜੀ ਵੱਡੀ ਤਾਕਤ ਹੈ ਵੋਟ ਬੈਂਕ। ਦੂਸਰਾ, ਇਸ ਬੰਦੇ ਨੂੰ ਉਸ ਪੁਆਇੰਟ ਤੇ ਖੜਾ ਕੀਤਾ ਗਿਆ ਕਿ ਪੰਜਾਬ ਤੇ ਵੀ ਕੰਟਰੋਲ ਰਵੇ, ਹਰਿਆਣਾ ਤੇ ਵੀ ਕੰਟਰੋਲ ਰਵੇ, ਰਾਜਸਥਾਨ ਤੇ ਵੀ ਰਵੇ, ਔਰ ਪੱਛਮੀ उत्तर प्रदेश ਵਿੱਚ ਵੀ ਕੰਟਰੋਲ ਰਵੇ जी। RSS क्या करती है कि वो डिवीजन करती है और पावर उन्होंने जिदा राम रहीम खड़ा किया है, इदा दे उन्होंने होर भी बड़े डेरे खड़े किए हुए है। उन्होंने भी मुखी इन्हों दे मुट्ठी च। तुसी देखो पंजाब च अक्सर RSS के चीफ मोहन भागवत तो लैके थले तक जितने भी बंदे ने वो राधा स्वामियां दे, व्यास वालियां दे डेरियां विच जांदे ने, उत्थे रहंदे ने, उत्थे व्यास ते डेरा मुखी नाल टॉप सीक्रेट बंद कमरे दे विच मीटिंग्स करदे ने जी। एक सिर्फ तुसी यह ना सोचो कि यह सिर्फ सिरसे वाले डेरे दी गल है। ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ, ਰਾਜਸਥਾਨ ਦੇ ਵਿੱਚ, UP ਦੇ ਵਿੱਚ ਜਿਤਨੇ ਲਗਭਗ ਡੇਰੇ ਨੇ, ਜਿਤਨੇ ਹੀ ਇਹ ਬਾਬੇ ਬਣੇ ਹੋਏ ਆ, ਸਾਰੇ ਦੇ ਸਾਰੇ ਜਿਹੜੇ ਨੇ RSS ਦੇ ਨਾਲ ਜੁੜੇ ਹੋਏ ਨੇ, ਟੌਪ ਸੀਕ੍ਰੇਟ ਵੀ ਉਹ ਪਬਲਿਕਲੀ ਮਿਲਣ ਜਾਂਦੇ ਨੇ, ਉਹ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਨੇ, ਉਹਨਾਂ ਦਾ ਸਟ੍ਰੈਟਜੀ ਬਣਾਉਂਦੇ ਨੇ ਔਰ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਲੋਕਾਂ ਨੂੰ ਅਕਸਰ ਮੈਸੇਜ ਦਿੰਦੇ ਨੇ ਕਿ ਸਾਡੇ ਬੰਦੇ ਇਹ ਕੋਈ ਛੁਪੀ ਹੋਈ ਗੱਲ ਨਹੀਂ ਹੈਗੀ ਜੀ। ਪੰਜਾਬ ਦੇ, ਹਰਿਆਣਾ ਦੇ ਡੇਰਾ ਮੁਖੀਆਂ ਨੂੰ ਇੱਕ ਜੋੜ ਕੇ ਵੋਟ ਬੈਂਕ ਤਿਆਰ ਹੁੰਦਾ, ਇਹਨਾਂ ਨੂੰ ਫਾਈਨਾਂਸ ਦਿੱਤਾ ਜਾਂਦਾ
जी हरियाणा गवर्नमेंट ने राम रहीम नूं 51 लाख रुपया दिता पब्लिकली। तुसीं दसो पब्लिकली जब इतना पैसा दे रहे हैं तो अंदर पर्दे विच की करते होने। इस करके सारा जिहड़ा वोट के नाल पावर का भी बहुत वड्डा और पैसे का भी बहुत वड्डा खेल है। हाँ जी ਬੱਬਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇਹ ਪਾਵਰ ਦੀ ਵੋਟ ਬੈਂਕ ਦੀ ਸਿਆਸਤ ਦੇ ਨਾਲ ਇਹਨੂੰ ਜੋੜ ਕੇ ਦੇਖਦੇ ਹੋ, ਜਦੋਂ ਅਸੀਂ RSS ਦੀ ਜਾਂ BJP ਦੀ ਗੱਲ ਕਰਦੇ ਹਾਂ ਤਾਂ ਇੱਕ ਜਿਹੜੀ ਫਿਰਕੂ ਹਿੰਸਾ ਦੇ ਨਾਮ ਥੱਲੇ ਪੋਲਰਾਈਜੇਸ਼ਨ ਦੀ ਗੱਲ ਹੈਗੀ ਹੈ ਵੀ ਦੋ ਕਮਿਊਨਿਟੀਜ਼ ਨੂੰ ਆਮੋ ਸਾਹਮਣੇ ਖੜਾ ਕਰਕੇ ਉਹਦੇ ਤੇ ਸਿਆਸਤ ਕਰਨੀ ਤੇ ਉਹਦੇ ਵਿੱਚੋਂ ਜਿਹੜੀਆਂ ਵੋਟਾਂ ਨੇ ਉਹ ਹਾਸਲ ਕਰਨੀਆਂ, ਭਾਵੇਂ ਉਹ ਮੁਸਲਮਾਨਾਂ ਦੇ ਨਾਲ ਟਕਰਾਅ ਦੀ ਗੱਲ ਹੋਵੇ। UP ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਨੇ। ਸੋ ਇਹਨੂੰ ਜਦੋਂ ਅਸੀਂ ਇਸ ਪਾਰਟ ਨੂੰ ਸਿੱਖ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਉਸ ਜਿਹੜੀ ਫਿਰਕੂ ਜ਼ਹਿਨੀਅਤ ਹੈਗੀ ਹੈ ਉਹਦੇ ਵਿੱਚ ਇਹ ਪਾਲਿਸੀ ਕਿਵੇਂ ਫਿੱਟ ਹੁੰਦੀ ਹੈ ਸਿੱਖ ਨੁਕਤਾ ਨਿਗਾਹ ਤੋਂ? ਦੇਖੋ ਸਿੱਖਾਂ ਦੇ ਵਿੱਚ, ਸਿੱਖਾਂ ਦੇ ਮਨਾਂ ਦੇ ਵਿੱਚ ਇਹ ਬੰਦਾ ਜਿਹੜਾ ਤੁਸੀਂ ਇਹ ਮੰਨੋ ਕਿ ਹਰ ਸਿੱਖ ਇਸ ਤੋਂ ਨਫ਼ਰਤ ਕਰਦਾ ਹੈ ਔਰ ਸਾਰੇ ਜਿਹੜੇ ਸਿੱਖ ਨੇ ਉਹ ਇਸ ਗੱਲ ਨੂੰ ਕਦੇ ਨਹੀਂ ਭੁੱਲਦੇ ਕਿ ਇਸ ਬੰਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਨਕਲ ਕੀਤੀ ਤੇ ਜੋ ਇਹਨੇ ਕੀਤਾ ਸੀ, ਸਵਾਂਗ ਰਚਿਆ ਸੀ, ਉਸ ਤੋਂ ਸਿੱਖਾਂ ਦੇ ਮਨ ਵਿੱਚ ਬੜਾ ਹੀ ਗੁੱਸਾ ਰਹਿੰਦਾ ਔਰ ਨਫ਼ਰਤ ਰਹਿੰਦੀ ਹੈ। ਗੱਲ ਜਗ ਜਾਹਿਰ ਹੈ, ਸਾਰਿਆਂ ਨੂੰ ਪਤਾ। ਜਿਹੜਾ ਵੀ ਗੁਰੂ ਦਾ ਸਿੱਖ ਹੈ, ਜਿਹੜਾ ਗੁਰੂ ਘਰ ਨਾਲ ਜੁੜੇ ਹੈ, ਜਿਹੜੇ ਬਾਣੀ ਨਾਲ ਜੁੜੇ ਆ ਸਿੱਖ, ਸੰਸਾਰ ਭਰ ਦੇ ਵਿੱਚ ਸਾਰੇ ਇਸ ਤੋਂ ਨਫ਼ਰਤ ਕਰਦੇ ਆ। ਗੱਲ ਤੇ ਬੜੀ ਸਾਫ਼। ਦੂਸਰੀ ਜਿਹੜੀ ਗੱਲ ਹੈ ਕਿ ਪੰਜਾਬ ਦੇ ਵਿੱਚ ਇਸ ਦੇ ਪੈਰ ਜਿਹੜੇ ਫੈਲ ਰਹੇ ਸੀਗੇ, ਇਹ ਆਪਣੇ ਆਪ ਪੰਜਾਬ ਵਿੱਚ ਮਜ਼ਬੂਤ ਨਹੀਂ ਹੋ ਰਿਹਾ ਸੀਗਾ। ਇਸ ਨੂੰ ਪੰਜਾਬ ਵਿੱਚ ਮਜ਼ਬੂਤ ਕਰਨ ਦੇ ਵਿੱਚ RSS ਦਾ ਬਹੁਤ ਵੱਡਾ ਰੋਲ ਹੈ ਜੀ। ਕਿਉਂਕਿ ਗੁਰਮੀਤ ਸਿੰਘ ਦਾ ਪਿਛੋਕੜ ਜਿਹੜਾ ਉਹ ਇੱਕ ਸਿੱਖ ਪਰਿਵਾਰ ਨਾਲ ਹੈ। ਗੁਰਮੀਤ ਸਿੰਘ ਦਾ ਜਿਹੜਾ ਪਿਛੋਕੜ ਹੈ ਗੰਗਾ ਨਗਰ ਦੇ ਵਿੱਚ ਰਹਿਣ ਵਾਲੇ ਇੱਕ ਸਿੱਖ ਪਰਿਵਾਰ ਦਾ। ਇਹਦੇ ਸਾਰੇ ਰਿਸ਼ਤੇਦਾਰ ਜਿਤਨੇ ਹੋਏ ਹੈ ਉਹ ਸਾਰੇ ਸਿੱਖ ਹੁੰਦੇ ਨੇ ਔਰ ਗੁਰੂ ਘਰਾਂ ਨਾਲ ਜੁੜੇ ਹੋਏ ਨੇ ਬੰਦੇ। ਇਸ ਤੋਂ ਨਫ਼ਰਤ ਕਰਦੇ ਹੈ। ਇਹ ਵਿਗੜਿਆ ਹੋਇਆ ਤੇ ਬਦਮਾਸ਼ ਤੇ ਕ੍ਰਿਮੀਨਲ ਤੇ ਕਬਜ਼ੇ ਕਰਨ ਵਾਲਾ ਬੰਦਾ ਸੀਗਾ ਔਰ ਇਸਨੇ ਡੇਰੇ ਤੇ ਕਬਜ਼ਾ ਕਰਕੇ ਤੇ ਆਪਣੀ ਗੇਮ ਖੇਡੀ ਤੇ ਕਾਮਯਾਬ ਹੋ ਗਿਆ। ਹੁਣ ਪੰਜਾਬ ਦੇ ਵਿੱਚ RSS ਦੀ ਕੋਸ਼ਿਸ਼ ਸੀ ਕਿ ਇਹ ਬਾਬਾ ਹੈਗਾ, ਬਾਬੇ ਦੇ ਨਾਲ ਭੋਲੇ ਭਾਲੇ ਪਿੰਡਾਂ ਥਾਵਾਂ ਦੇ ਬੰਦਿਆਂ ਨੂੰ ਔਰ ਜਿਹੜੇ ਗਰੀਬ ਗੁਰਬਾ ਪਿਛੜੇ ਹੋਏ ਲੋਕ ਨੇ ਉਹਨਾਂ ਨੂੰ ਇੱਕ ਇਕੱਠਾ ਕਰਨ ਦਾ ਇੱਕ ਪਲਾਨ ਸੀਗਾ। ਇੱਕ ਵੱਡੀ ਵੋਟ ਬੈਂਕ ਜਿਹੜਾ ਉਹ ਖੜਾ ਹੋ ਜਾਏ ਜੀ। ਕਿਉਂਕਿ ਰਾਮ ਰਹੀਮ ਨੂੰ ਜਿਹੜਾ ਕੰਸੈਪਟ ਦਿੱਤਾ ਗਿਆ ਹੈ ਉਹ ਸੀਗਾ ਤੇਰੇ ਬਾਬਾ ਜਿਹੜਾ ਹੈਗਾ ਡੇਰੇ ਵਾਲਾ, ਇਹਦਾ ਇੱਕ ਮੈਸੇਜ ਇਸ ਤਰ੍ਹਾਂ ਦਾ ਫੈਲਾਇਆ ਜਾ ਰਿਹਾ ਸੀਗਾ ਸਿੱਖਾਂ ਨੂੰ, ਹਿੰਦੂਆਂ ਨੂੰ, ਮੁਸਲਮਾਨਾਂ ਨੂੰ, ਪਿਛੜਿਆਂ ਨੂੰ, ਸਾਰਿਆਂ ਦਾ ਹੈ ਬਾਬਾ ਜੀ। ਇੱਥੇ ਕੋਈ ਕਿਸਮ ਦੇ ਲੋਕ ਨਹੀਂ ਹੈਗੇ, ਇੱਥੇ ਸਾਰਿਆਂ ਦੇ ਵਾਸਤੇ ਆਇਆ, ਸਾਰਿਆਂ ਦੀ ਸੇਵਾ ਕਰਦਾ ਹੈ, ਮਾਨਵਤਾ ਦਾ ਬੰਦਾ ਹੈ। ਇਹਦਾ ਇੱਕ ਚਿਹਰਾ ਉਸ ਤਰ੍ਹਾਂ ਦਾ ਬਣਾ ਦਿੱਤਾ ਕਿ ਇਸ ਡੇਰੇ ਵਿੱਚ ਆਉਣ ਵਾਲੇ ਜਿਹੜੇ ਬੰਦੇ ਨੇ ਉਹ ਹਰ ਤਰ੍ਹਾਂ ਦੇ ਪਿਛੜੇ ਹੋਏ ਲੋਕ ਆ ਰਹੇ ਨੇ। ਉਹਨਾਂ ਦੇ ਸਾਰਿਆਂ ਦੇ ਮਨਾਂ 'ਚ ਇਹ ਗੱਲ ਵਸਾ ਦਿੱਤੀ ਹੈ ਕਿ ਭਾਈ ਇੱਥੇ ਹਿੰਦੂਆਂ ਦਾ ਵੀ ਹੈ, ਮੁਸਲਮਾਨਾਂ ਦਾ ਵੀ ਹੈ, ਸਿੱਖਾਂ ਦਾ ਵੀ ਹੈ, ਪਿਛੜਿਆਂ ਦਾ ਵੀ ਹੈ, ਸਾਰਿਆਂ ਦਾ ਹੈਗਾ ਜੀ। ਗਰੀਬੀ ਜਿਹੜੀ ਹੈ ਲੋਕਾਂ ਨੂੰ, ਗਰੀਬੀ ਜਿਹੜੀ ਹੈ ਲੋਕਾਂ ਦੀ ਮਜਬੂਰੀ ਹੁੰਦੀ ਹੈ, ਬੇਰੁਜ਼ਗਾਰੀ ਮਜਬੂਰੀ ਹੁੰਦੀ ਹੈ ਔਰ ਜਿਹੜਾ ਬੰਦਾ ਪਿਛੜਿਆ ਹੋਇਆ ਹੁੰਦਾ ਜਿਹਨੂੰ ਕੋਈ ਸਤਿਕਾਰ ਨਹੀਂ ਮਿਲਦਾ, ਇੱਦਾਂ ਦੇ ਬੰਦੇ ਲਾਲਚ ਵਿੱਚ ਕਿਸੇ ਤਰੀਕੇ ਜੁੜ ਜਾਂਦੇ ਨੇ। ਜਦ ਇੱਕ ਪਲਾਨ ਦੇ ਨਾਲ ਕੰਮ ਹੋਵੇ ਤੇ ਜਿਹੜਾ ਡੇਰਾ ਹੈ, ਡੇਰਾ ਵੈਲ ਪਲਾਨ, ਵੈਲ ਆਰਗੇਨਾਈਜ਼ਡ ਉਦਾਂ ਕੰਮ ਕਰਦਾ ਜਿੱਦਾਂ ਇੱਕ ਬੜੀ ਵੱਡੀ ਕੰਪਨੀ ਕੰਮ ਕਰਦੀ ਹੈ ਜੀ। ਔਰ ਇਸ ਨੂੰ ਚਲਾਉਣ ਵਾਲੇ ਜਿਹੜੇ ਨੇ ਥਿੰਕ ਟੈਂਕ ਨੇ, ਔਰ ਜਿਹੜੇ ਥਿੰਕ ਟੈਂਕ ਨੇ ਉਹ RSS ਹੈ ਔਰ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਵੋਟ ਲੈਣ ਵਾਸਤੇ ਕਿਹੜਾ ਸੈੱਲ ਖੜਾ ਕਰਨਾ ਹੈ। ਇਸ ਕਰਕੇ ਇਹ ਗੇਮ ਬੜੀ ਵੱਡੀ ਹੈ। ਰਾਮ ਰਹੀਮ ਕੁਛ ਇੱਕ ਜਮੂਰਾ ਹੈ, ਇੱਕ ਜ਼ਿਆਦਾ ਹੈ ਔਰ ਖੱਟਰ ਉਸ ਤੋਂ ਥੋੜਾ ਵੱਡਾ ਪਿਆਦਾ ਹੈ, ਪਰ ਗੇਮ ਜਿਹੜੀ ਹੈ ਨਾਗਪੁਰ ਦੀ ਹੈ।
ਜੀ ਬੱਬਰ ਸਾਹਿਬ, ਇਸੇ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇਹਨੂੰ ਇੱਕ ਬਹੁਤ ਵਧੀਆ ਇੱਕ ਐਜ਼ ਅ ਸੇਂਟ ਪ੍ਰੈਜ਼ੈਂਟ ਕੀਤਾ ਗਿਆ ਲੋਕਾਂ ਦੇ ਵਿੱਚ। ਸੋ ਇਸ ਸਾਰੇ ਪਾਰਟ ਨੂੰ ਦੇਖਦਿਆਂ ਹੋਇਆਂ ਇੱਕ ਸਵਾਲ ਉੱਠਦਾ ਹੈ ਵੀ ਇਹਦੇ ਵਿੱਚ ਮੀਡੀਆ ਦਾ ਕੀ ਰੋਲ ਹੈ। ਕੱਲ ਤੱਕ ਉਹੀ ਮੀਡੀਆ ਗੁਰਮੀਤ ਰਾਮ ਰਹੀਮ ਨੂੰ ਇੱਕ ਸੰਤ, ਇੱਕ ਸੇਂਟ, ਇੱਕ ਬਾਬਾ ਕਹਿ ਕੇ ਸੰਬੋਧਨ ਕਰਦਾ ਸੀਗਾ। ਅੱਜ ਉਹ ਰੇਪਿਸਟ ਬਾਬਾ ਹੈ। ਉਹਦੇ ਜਿਹੜੇ ਫਾਲੋਅਰਸ ਨੇ ਉਹਨਾਂ ਨੂੰ ਉਹ ਪ੍ਰੇਮੀ ਕਹਿ ਕੇ ਸੰਬੋਧਨ ਕਰਦੇ ਰਹੇ ਨੇ ਹੁਣ ਤੱਕ। ਅੱਜ ਉਹ ਗੁੰਡੇ ਨੇ ਜਿਸ ਹਿਸਾਬ ਦਾ ਘਟਨਾਕ੍ਰਮ ਬਣਿਆ ਹੋਇਆ। ਸੋ ਇਹ ਸਾਰੇ ਪਾਰਟ ਦੇ ਵਿੱਚ ਮੀਡੀਆ ਦੇ ਰੋਲ ਨੂੰ ਕਿਵੇਂ ਦੇਖਦੇ ਹੋ? ਕੀ ਮੀਡੀਆ ਨੇ ਜਿਹੜਾ ਭਾਰਤ ਦਾ ਸਾਰਾ ਮੇਨ ਸਟ੍ਰੀਮ ਮੀਡੀਆ ਹੈਗਾ, ਉਹ ਪ੍ਰਿੰਟ ਮੀਡੀਆ ਹੋਵੇ ਜਾਂ ਉਹ ਇਲੈਕਟ੍ਰੋਨਿਕ ਮੀਡੀਆ ਹੋਵੇ, ਕੀ ਉਹਨਾਂ ਨੇ ਆਪਣਾ ਰੋਲ ਨਿਭਾਇਆ ਇਹਨਾਂ ਸਾਰੇ ਪਿਛਲੇ 17 ਸਾਲਾਂ ਦੇ ਵਿੱਚ? ਜੀ ਮੀਡੀਆ ਨੂੰ ਤਾਂ ਕੱਲ ਜਦ ਕੁੱਟ ਪਈ ਹੈ ਤੇ ਤਾਂ ਸਿੱਧੇ ਹੋਏ ਆ। ਇਸ ਤੋਂ ਪਹਿਲਾਂ ਤਾਂ ਹਿੰਦੁਸਤਾਨ ਦਾ ਸਾਡਾ ਜਿਹੜਾ ਮੀਡੀਆ ਹੈ, ਅਮਰਵੀਰ ਜੀ, ਹੈ ਮੀਡੀਆ ਜਿਹੜਾ ਇੱਥੇ ਕੰਮ ਕਰਦਾ ਹੈ, ਉਹ ਤੁਸੀਂ ਇਮਾਨਦਾਰੀ ਦੇ ਕੰਮ ਨੂੰ ਨਾ ਦੇਖੋ। ਬੰਦੇ ਜਿਹੜੇ ਚੈਨਲਾਂ ਵਾਲੇ ਨੇ ਉਹ ਕੋਈ RSS ਨਾਲ ਜੁੜਿਆ, ਕੋਈ BJP ਦੇ ਨਾਲ ਸਿੱਧਾ ਜੁੜਿਆ, ਕੋਈ ਸਰਕਾਰ ਤੋਂ ਵੱਡੇ ਇਸ਼ਤਿਹਾਰ ਲੈਣ ਵਾਸਤੇ, ਐਡਵਰਟਾਈਜ਼ਮੈਂਟ ਲੈਣ ਵਾਸਤੇ ਪੈਸੇ ਲੈਣ ਕਰਕੇ ਜੁੜੇ ਹੋਏ ਸੀਗੇ। ਪਰ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਹਿੰਦੁਸਤਾਨ ਦੇ ਮੀਡੀਆ ਦੀ ਜਿਹੜਾ ਚਿਹਰਾ ਹੈ, ਜਿਹੜਾ ਉਹਨਾਂ ਦਾ ਚਿਹਰਾ ਸਾਹਮਣੇ ਆਇਆ ਹੈ, ਉਹ ਸਾਰਿਆਂ ਨੂੰ ਪਤਾ ਹੈ ਕਿ ਮੀਡੀਆ ਤੇ ਪੂਰੀ ਤਰ੍ਹਾਂ ਮਤਲਬ ਕਿ ਵਿਕਿਆ ਹੋਇਆ। ਇੱਥੇ ਤੇ ਚੈਨਲਾਂ ਦੇ ਉੱਤੇ ਜਿਹੜੀ ਗੱਲ ਆਉਂਦੀ ਹੈ, ਤੁਸੀਂ ਦੇਖੋ ਸਾਰੀ ਦੀ ਸਾਰੀ ਸਰਕਾਰ ਪੱਖੀ ਆਉਂਦੀ ਹੈ ਜੀ। ਪਰ ਜਦ ਸਰਕਾਰ ਪੱਖੀ ਤੇ ਪਿਛਲੇ 4 ਸਾਲਾਂ ਤੋਂ ਆ ਰਹੀ ਹੈ, ਦੂਸਰਾ ਪੱਖ ਤੇ ਆਉਂਦਾ ਹੀ ਨਹੀਂ ਹੈ। ਇਹ ਤੇ ਕੱਲ ਮੀਡੀਆ ਵਾਲਿਆਂ ਨੂੰ ਜਦ ਉਹਨਾਂ ਨੇ ਚੰਗੀ ਤਰ੍ਹਾਂ ਬਣਾ ਕੇ ਕੁੱਟਿਆ, ਉਸ ਤੋਂ ਬਾਅਦ ਉਹਨਾਂ ਨੂੰ ਸਮਝ ਆਈ ਹੈ ਤੇ ਗੁੰਡਾ ਹੈ। ਉਸ ਤੋਂ ਬਾਅਦ ਉਹਨਾਂ ਨੂੰ ਸਮਝ ਆਈ ਹੈ ਤੇ ਰੇਪਿਸਟ ਹੈ ਜੀ। ਉਸ ਤੋਂ ਬਾਅਦ ਉਹਨਾਂ ਨੂੰ ਸਮਝ ਆਈ ਹੈ ਜਿਤਨੇ ਲੋਕ ਨੇ ਸਾਰੇ ਗੁੰਡੇ ਨੇ, ਸ਼ਰਧਾਲੂ ਹੈ ਹੀ ਨਹੀਂ, ਇਹ ਪ੍ਰੇਮੀ ਹੈ ਹੀ ਨਹੀਂ, ਇਹ ਕੋਈ ਰੱਬ ਨੂੰ ਮੰਨਣ ਵਾਲੇ ਲੋਕ ਹੈ ਹੀ ਨਹੀਂ। ਇਹ ਰੱਬ ਨੂੰ ਮੰਨਣ ਵਾਲੇ ਬੰਦੇ ਇੱਦਾਂ ਦਾ ਕਾਂਡ ਨਹੀਂ ਕਰਦੇ, ਉਹ ਤੇ ਸਿਮਰਨ ਕਰਦੇ ਨੇ। ਜਦ ਲੋਕ ਮੀਡੀਆ ਨੂੰ ਕੁੱਟ ਪਈ ਤੇ ਮੀਡੀਆ ਨੇ ਇਮੀਡੀਏਟ ਆਪਣਾ ਪਾਸਾ ਪਲਟਿਆ ਔਰ ਇਮੀਡੀਏਟ ਉਹਨਾਂ ਨੇ ਰਾਮ ਰਹੀਮ ਨੂੰ ਰੇਪਿਸਟ ਕਰ ਦਿੱਤਾ ਕਿਉਂਕਿ ਲਟਾਰਿਆ, ਕਿਉਂਕਿ ਕੁੱਟ ਪਈ। ਜੇ ਕੁੱਟ ਨਾ ਪੈਂਦੀ ਤੇ ਫਿਰ ਵੀ ਪ੍ਰੇਮੀ ਸੀਗਾ, ਫਿਰ ਵੀ ਸਭ ਕੁਝ ਸੀਗਾ, ਕਿਉਂਕਿ ਪਿਛਲੇ 15 ਦਿਨਾਂ ਵਿੱਚ ਮੀਡੀਆ ਨੇ ਇਸ ਦੇ ਉੱਤੇ ਕੋਈ ਸਖਤ ਨੋਟਿਸ ਨਹੀਂ ਦਿਆ ਸੀਗਾ। ਜੀ ਬਿਲਕੁਲ ਬਿਲਕੁਲ ਬੱਬਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਸਾਰੇ ਇਸ਼ੂ ਦੇ ਉੱਪਰ ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਵੱਖ-ਵੱਖ ਪਹਿਲੂਆਂ ਤੋਂ ਇਹ ਸਾਰੇ ਇਸ਼ੂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ, ਜਿਨ੍ਹਾਂ ਨੇ ਇਹ ਸਾਰੇ ਇਸ਼ੂ ਦੇ ਉੱਪਰ ਜੋ ਉੱਥੇ ਸਿਚੁਏਸ਼ਨ ਬਣੀ ਹੋਈ ਹੈ ਤੇ ਉਹਦੇ ਬਿਹਾਈਂਡ ਕੀ ਹੋ ਸਕਦਾ, ਉਹਨਾਂ ਦੇ ਕੀ ਵਿਚਾਰ ਨੇ ਉਸ ਬਾਰੇ, ਉਹ ਸਾਡੇ ਨਾਲ ਅੱਜ ਸਾਂਝੇ ਕੀਤੇ। ਉਮੀਦ ਕਰਦੇ ਹਾਂ ਅੱਜ ਦੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਮੈਂ ਬੇਨਤੀ ਵੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਹੈਗੀ ਹੈ www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਸ਼ੋਅ ਹੈ, ਉਹ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।